ਬਸ ਇੰਝ ਹੀ ਫਿਰ ਸਫ਼ਰ ਚੱਲਦਾ ਰਿਹਾ ਅੱਗੇ ਕਿ ਕੁੰਡਮਲੀਰ ਆ ਗਿਆ। ਉੱਥੋਂ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਕੁੰਡਮਲੀਰ ਅਸੀਂ ਜਦੋਂ ਪਹੁੰਚੇ ਹਾਂ ਤੇ ਰਾਤ ਦਾ ਟਾਈਮ ਸੀ ਤੇ ਉੱਥੇ ਸਾਨੂੰ ਨਾ ਇੱਕ ਬੋਰਡ ਲੱਗਾ ਨਜ਼ਰ ਆਇਆ ਕਿ ਵੀ ਮੁਹੰਮਦ ਬਿਨ ਕਾਸਿਮ के सिपाहियों की कब्रें जी इस ਇੱਕ ਉਹ ਤੇ ਇੱਕ ਹੰਗਲਾਜ ਮਾਤਾ ਮੰਦਿਰ ਨੂੰ ਰਸਤਾ ਜਾਂਦਾ ਹੈ। जी जी ਇਹ ਦੋਨੋਂ Opposite ਹੈ। ਰਸਤਾ ਬਿਲਕੁਲ ਆਮਨੇ ਸਾਹਮਣੇ। ਤੇ ਲਾਈਟ ਉੱਥੇ ਨਹੀਂ ਹੈ, ਗੈਸ ਅੱਛਾ। ਵੀ ਉੱਥੇ ਨਹੀਂ ਹੈ, ਪਾਣੀ गैस भी नहीं ਉੱਥੇ है। ਕੋਈ ਨਹੀਂ। ਨਹੀਂ। शहर है, ਹਾਂਜੀ सदियों तो बाद शहर है, ਹਾਂਜੀ ना गैस है ना पानी है ना बिजली है। ਨਹੀਂ ਹੈ। ਤੇ ਇੱਕ ਮੁੰਡਾ ਲੰਘਦਾ ਜਾ ਰਿਹਾ ਸੀ, ਯੰਗ ਜਿਹਾ, ਕੋਈ 15-18 ਸਾਲ ਦਾ ਹੋਣਾ, 18 ਅੱਛਾ। ਸਾਲ। ਉਹਦੀ ਵੀ ਸ਼ਾਦੀ ਹੋਈ ਸੀ, ਕੋਈ ਥੋੜੀ ਦੇਰੀ ਹੋਈ ਸੀ, ਕੋਈ 4 ਅੱਛਾ। ਮਹੀਨੇ। उस लड़के का नाम की सी? ਉਹਦਾ ਨਾਮ ਸੀ ਜ਼ਰੀਬ। ਜ਼ਰੀਬ। ਅੱਛਾ, ਉਹ ਸਰਦਾਰ ਸਾਹਿਬ ਦਾ ਨਾਮ ਕੀ ਸੀ? ਉਹਦੇ ਮੀਰ ਅਬਦੁੱਲਾ ਡਗਾਰਜ਼ਈ। ਮੀਰ ਅਬਦੁੱਲਾ ਡਗਾਰਜ਼ਈ। ਹਾਂ। ਅੱਛਾ, ਇਹ ਕੁੰਡ ਮਲੇਰ ਦੇ ਸਰਦਾਰ ਨੇ। ਹਾਂਜੀ। ਅੱਛਾ, ਇਹ ਸਲੂਟ ਹੈ ਜੀ। ਮੀਰ ਅਬਦੁੱਲਾ डगारजई साहब ਨੂੰ सलूट है। कह रहा जी वैसे हम 4000 लेते हैं, तो आप क्योंकि दूर से बाइक पे बाइकर आए हो, वो आप भी मुंडा बाइक करेगा सी। तो ਉਹਦਾ ਨਾਮ ਕੀ ਸੀ? ਉਹਦਾ ਨਾਂ ਸੀ ਸਦਾਮ। ਸਦਾਮ। ਬਸ ਇੰਝ ਹੀ ਫਿਰ ਸਫ਼ਰ ਚੱਲਦਾ ਰਿਹਾ ਅੱਗੇ ਕਿ ਕੁੰਡਮਲੀਰ ਆ ਗਿਆ। ਉੱਥੋਂ ਅਸਲ ਕਹਾਣੀ ਸ਼ੁਰੂ ਹੁੰਦੀ ਹੈ। ਕੁੰਡਮਲੀਰ ਅਸੀਂ ਜਦੋਂ ਪਹੁੰਚੇ ਹਾਂ ਤੇ ਰਾਤ ਦਾ ਟਾਈਮ ਸੀ, ਤਕਰੀਬਨ ਮੇਰਾ ਖਿਆਲ ਹੈ ਕੋਈ 7-8 ਵਜੇ ਦਾ ਟਾਈਮ ਹੋਣਾ ਰਾਤ ਦਾ। ਬਿਲਕੁਲ ਹਨੇਰਾ ਪੈ ਗਿਆ। ਹੰਗਲੋਜ ਰਿਵਰ ਹੈ, ਉਹਦੀ ਇੱਧਰਲੀ ਸਾਈਡ ਤੇ ਆਂਦਾ ਹੰਗਲੋਜ ਮਾਤਾ ਦਾ ਮੰਦਿਰ। ਬੰਦ ਹੀ ਰਹਿੰਦਾ ਹੈ। ਸਾਹਮਣੇ ਮਨਸੂਬ ਕਬਰਾਂ ਨੇ ਮੁਹੰਮਦ ਬਿਨ ਕਾਸਿਮ ਦੇ ਸਿਪਾਹੀਆਂ ਦੀਆਂ। ਜੀ। ਅੱਗੇ ਆਏ ਦਾ ਹੰਗੋਲ ਰਿਵਰ। ਰਿਵਰ ਹੰਗੋਲ ਰਿਵਰ ਦੇ ਨਾਲ ਹੀ ਹੋਟਲ ਹੈ। ਹੈ। ਅਸੀਂ ਸਟੇ ਉੱਥੇ ਕੀਤਾ ਸੀ। ਸਹੀ। ਅਸੀਂ ਉੱਥੋਂ ਜਦੋਂ ਨਿਕਲੇ ਆ ਨਾ, ਪਹੁੰਚੇ ਆ ਹੰਗੋਲ ਰਿਵਰ ਜੀ। ਤੇ ਉੱਥੇ ਸਾਨੂੰ ਨਾ ਇੱਕ ਬੋਰਡ ਲੱਗਾ ਨਜ਼ਰ ਆਇਆ ਕਿ ਵੀ ਮੁਹੰਮਦ ਬਿਨ ਕਾਸਿਮ के सिपाहियों की कब्रें। ਜੀ ਇਸ ਇੱਕ ਤਰ੍ਹਾਂ। ਉਹ ਤੇ ਇੱਕ ਹੰਗਲਾਜ ਮਾਤਾ ਮੰਦਿਰ ਨੂੰ ਰਸਤਾ ਜਾਂਦਾ ਹੈ। ਜੀ ਜੀ ਇਹ ਦੋਨੋਂ Opposite ਹੈ। ਰਸਤਾ ਬਿਲਕੁਲ ਆਮਨੇ ਸਾਹਮਣੇ। ਉੱਥੇ ਥੋੜੀ ਜਿਹੀ ਆਬਾਦੀ ਵੀ ਹੈ, ਦੁਕਾਨਾਂ ਨੇ 5-7, ਕੋਈ ਪੈਟਰੋਲ ਦੀ ਦੁਕਾਨ ਹੈ, ਜੀ, ਕੋਈ ਜੀ। ਛੋਟੀ ਮੋਟੀ ਸਿਗਰਟ ਪਾਨ ਇਹ ਉਹ। ਉਹ ਤੇ ਪੁਲ ਕ੍ਰਾਸ ਕਰੀਏ ਤੇ ਫੇਰ ਆਂਦਾ ਨਾ ਜੀ ਰਿਵਰ ਦਾ। ਨਹੀਂ ਪੁਲ ਤੋਂ ਪਹਿਲੇ ਹੰਗੋਲ ਰਿਵਰ ਦੇ ਪੁਲ ਤੋਂ ਪਹਿਲੇ ਜਿੱਥੇ ਰਸਤਾ ਨਹੀਂ ਅੰਦਰ ਜਾਂਦਾ ਹਾਂਜੀ ਮਾਤਾ ਹਾਂ ਮੰਦਿਰ, ਬਿਲਕੁਲ। ਕੋਈ ਕਾਰਨਰ ਉੱਥੇ ਤੇ ਦੁਕਾਨਾਂ ਨੇ ਕੋਈ। ਕਾਰਨਰ ਤੇ ਹੈ ਦੋ ਕੁ ਦੁਕਾਨਾਂ। ਅੱਛਾ, ਉੱਥੇ ਅਸੀਂ ਥੋੜੀ ਦੇਰ ਰੁਕੇ ਆ, 10 ਮਿੰਟ। ਉਹ ਕਬਰਾਂ ਵਗੈਰਾ ਦੇਖੀਆਂ, ਵੀਡੀਓ ਬਣਾਈ ਏ। ਫਿਰ ਅਸੀਂ ਮਾਤਾ ਮੰਦਿਰ ਵੱਲ ਨੂੰ ਨਿਕਲ ਗਏ ਆ। ਅੱਛਾ, ਮਾਤਾ ਮੰਦਿਰ ਜਿਹੜਾ ਨਾ ਅੰਦਰ ਤਕਰੀਬਨ ਕੋਈ 20 ਕਿਲੋਮੀਟਰ ਅੰਦਰ ਜਾਣਾ ਪੈਂਦਾ ਤੁਹਾਨੂੰ। ਠੀਕ ਹੈ। ਫਿਰ ਉਹ ਮੰਦਿਰ ਆਉਂਦਾ ਹੈ। ਹੁਣ ਉਹ 20 ਕਿਲੋਮੀਟਰ ਛੋਟਾ ਸਫ਼ਰ ਨਹੀਂ, ਬੜਾ ਲੰਬਾ ਸਫ਼ਰ ਹੈ। 50 ਕਿਲੋਮੀਟਰ ਬਣ ਜਾਂਦਾ ਹੈ ਆਣਾ ਜਾਣਾ। ਹਾਂਜੀ। ਹੁਣ ਉੱਥੇ ਜਦੋਂ ਅਸੀਂ ਵੜੇ ਆ ਨਾ ਅੰਦਰ, ਤੇ ਤਕਰੀਬਨ ਕੋਈ ਅਸੀਂ 15 ਕਿਲੋਮੀਟਰ ਅੰਦਰ ਗਏ ਆ ਤੇ ਇੱਕ ਮੰਦਿਰ ਆਇਆ ਛੋਟਾ ਜਿਹਾ। ਅਸੀਂ ਸਮਝੇ ਕਿ ਸ਼ਾਇਦ ਇਹੀ ਉਹ ਮੰਦਿਰ ਹੈ। ਸਾਨੂੰ ਨਹੀਂ ਸੀ ਆਈਡੀਆ ਕਿ ਮੇਨ ਮੰਦਿਰ ਜਿਹੜਾ ਅੱਗੇ ਹੈ। ਅਸੀਂ ਉਹਨੂੰ ਹੀ ਮੰਦਿਰ ਜਿਹੜਾ ਨਾ ਉਹ ਸਮਝ ਕੇ ਉਹਨੂੰ ਦੇਖਿਆ, ਤਸਵੀਰਾਂ ਖਿੱਚੀਆਂ ਤੇ ਅਸੀਂ ਵਾਪਸ ਆ ਗਏ। ਅੱਛਾ। ਫਿਰ ਅਸੀਂ ਅੱਗੇ ਨਿਕਲ ਗਏ ਆ, ਰਿਵਰ ਕ੍ਰਾਸ ਕੀਤਾ, ਹੰਗੋਲ ਰਿਵਰ। ਅੱਗੇ ਇਲਾਕਾ ਆ ਜਾਂਦਾ ਕੁੰਡਮਲੀਰ ਦਾ। ਜੀ ਬਿਲਕੁਲ ਇਸ ਤਰ੍ਹਾਂ। ਠੀਕ ਹੋ ਗਿਆ। ਹੰਗੋਲ ਰਿਵਰ ਦੇ ਵਿੱਚ ਅਸੀਂ ਮਗਰਮੱਛ ਵੀ ਦੇਖੇ ਨੇ। ਹਾਂਜੀ ਹੈ ਨੇ। ਠੀਕ ਹੋ ਗਿਆ। ਤੇ ਹੁਣ ਤੁਸੀਂ ਇਹ ਦੇਖੋ, ਹੰਗੋਲ ਰਿਵਰ ਜਿਹੜਾ ਨਾ, ਜਿਹੜੇ ਯਾਤਰੀ ਆਉਂਦੇ ਨੇ ਨਾ, ਜੀ। ਹਿੰਦੂ ਯਾਤਰੀ, ਉਹਨਾਂ ਲਈ ਉਹ ਮੰਦਿਰ ਵੀ ਬਹੁਤ ਮੁਕੱਦਸ ਜਗ੍ਹਾ ਹੈ। ਤੇ ਜਿਹੜਾ ਇਹ ਰਿਵਰ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੈ ਉਹਨਾਂ ਲਈ, ਜਿਸ ਤਰ੍ਹਾਂ ਅਸੀਂ ਆਬੇ ਜ਼ਮਜ਼ਮ ਪੀਂਦੇ ਆ, ਜੀ, ਇਸ ਜੀ। ਰਿਵਰ ਨੂੰ, ਇਸ ਦਰਿਆ ਨੂੰ ਇੰਨੀ ਜਿਹੜਾ ਨਾ ਇੱਜ਼ਤ ਦਿੰਦੇ ਨੇ। ਯਾਰ ਕੁੰਡਮਲੀ ਜਦੋਂ ਅਸੀਂ ਪਹੁੰਚ ਗਏ ਨਾ, ਰਾਤ ਦਾ ਟਾਈਮ ਹੋ ਗਿਆ ਸੀ। ਉੱਥੇ ਅਸੀਂ ਜਿਹੜਾ ਨਾ ਖਲੋ ਗਏ, ਇੱਕ ਹੋਟਲ ਨਜ਼ਰ ਆਇਆ। ਇੱਕ ਹੀ ਹੋਟਲ ਸੀ ਜਿੱਥੇ ਲਾਈਟ ਚੱਲ ਰਹੀ ਸੀ, ਰੋਸ਼ਨ ਸੀ। ਉੱਥੇ ਅਸੀਂ ਗਏ ਆ। ਉਹਨੂੰ ਅਸੀਂ ਪੁੱਛਿਆ ਜੀ 1 ਨਾਈਟ ਅਸੀਂ ਸਟੇ ਕਰਨਾ, ਅਸੀਂ ਅੱਗੇ ਗਵਾ ਦਿੰਦੇ। ਬੀਚ ਦੇ ਉੱਪਰ ਹੀ ਸੀ। ਹਾਂਜੀ। ਕਾਫੀ ਵੱਡਾ ਹੋਟਲ ਸੀ। ਕਾਫੀ ਬੜਾ ਹੋਟਲ ਸੀ। ਉਹ ਅੰਗਰੇਜ਼ ਜਿਹੜੇ ਸੀ ਨਾ ਪੋਲੈਂਡ ਦੇ, ਜੀ, ਉਹ ਵੀ ਜੀ। ਉੱਥੇ ਹੀ ਠਹਿਰੇ ਸੀ ਅੱਛਾ। ਆ ਕੇ। ਉਹ ਕਹਿੰਦਾ ਜੀ 12,000 ਜਿਹੜਾ ਨਾ ਰੈਂਟ ਹੈ ਅੱਛਾ। ਇੱਕ ਰੂਮ ਦਾ। ਅੱਛਾ। ਇੱਕ 24 ਘੰਟੇ ਦਾ। ਅੱਛਾ। ਮੈਂ ਕਿਹਾ ਨਹੀਂ ਯਾਰ, ਇਹ ਤੇ ਕਾਫੀ ਕਾਸਟਲੀ ਪੈ ਜਾਏਗਾ ਸਾਨੂੰ। ਖੈਰ ਅਸੀਂ ਉੱਥੋਂ ਬਾਹਰ ਨਿਕਲ ਕੇ ਨਾ ਆ ਕੇ ਬਾਹਰ ਖੜੇ ਹੋ ਗਏ ਚੌਂਕ ਦੇ ਵਿੱਚ। ਚੌਂਕ ਜਿਹਾ ਸੀ, ਰਸਤਾ ਸੀ, ਇੱਧਰ ਵੀ ਦੁਕਾਨਾਂ ਸਨ। ਖੈਰ ਉਹ ਦੁਕਾਨਾਂ ਵਗੈਰਾ ਤੇ ਬੰਦ ਹੋ ਗਈਆਂ ਸੀ ਉਸ ਟਾਈਮ, ਤੇ ਬਿਲਕੁਲ ਹਨੇਰਾ ਸੀ। ਲਾਈਟ ਉੱਥੇ ਲੋਕਾਂ ਕੋਲ ਹੈ ਨਹੀਂ। ਅੱਛਾ। ਜਿਹੜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ, ਜੋ ਮੈਂ ਦੇਖਿਆ ਉਹੀ ਮੈਂ ਦੱਸਾਂਗਾ। ਜੀ ਜੀ। ਉੱਥੇ ਲੋਕਾਂ ਕੋਲ ਲਾਈਟ ਨਹੀਂ ਹੈਗੀ ਸਰਕਾਰੀ। ਉੱਥੇ ਉਹਨਾਂ ਨੇ ਸੋਲਰ ਰੱਖੇ ਹੁੰਦੇ ਨੇ, ਇੱਕ ਪਲੇਟ ਛੱਤ ਤੇ ਰੱਖੀ ਹੁੰਦੀ ਹੈ। ਕੁੰਡ ਮਲੇਰ 'ਚ ਲਾਈਟ ਨਹੀਂ। ਅਸੀਂ ਕੁੰਡ ਮਲੇਰ ਸਿਟੀ ਤੋਂ ਸਾਈਡ ਤੇ ਸਟੇ ਕੀਤਾ ਸੀ, ਇਸ ਵਾਸਤੇ ਸਾਨੂੰ ਆਈਡੀਆ ਕੋਈ ਨਹੀਂ। ਤੇ ਲਾਈਟ ਉੱਥੇ ਨਹੀਂ ਹੈ, ਗੈਸ ਵੀ ਉੱਥੇ ਨਹੀਂ ਹੈ।
ਪਾਣੀ ਗੈਸ ਵੀ ਨਹੀਂ ਉੱਥੇ ਹੈ। ਕੋਈ ਨਹੀਂ, ਨਹੀਂ। ਸ਼ਹਿਰ ਹੈ, ਹਾਂਜੀ ਸਦੀਆਂ ਤੋਂ ਬਾਅਦ ਸ਼ਹਿਰ ਹੈ, ਹਾਂਜੀ ਨਾ ਗੈਸ ਹੈ, ਨਾ ਪਾਣੀ ਹੈ, ਨਾ ਬਿਜਲੀ ਹੈ। ਨਹੀਂ ਹੈ। ਗੈਸ ਲਾਹੌਰ ਆ ਰਹੀ ਹੈ, ਗੈਸ ਪਿਸ਼ਾਵਰ ਜਾ ਰਹੀ ਹੈ, ਉੱਥੇ ਨਹੀਂ ਹੈ। ਉੱਥੇ ਨਹੀਂ ਹੈ। ਤੁਸੀਂ ਇਹ ਦੇਖੋ ਕਿ ਉਹ ਕੁੰਡ ਮਲੀਰ ਦੇ ਲੋਕ ਜਿਹੜੇ ਨੇ ਨਾ, ਜੀ ਜਿਹੜਾ ਉਹ ਹੰਗੋਲ ਰਿਵਰ ਹੈ ਨਾ, ਜੀ, ਉਹਦਾ ਪਾਣੀ ਪੀਂਦੇ ਨੇ। ਉਹ ਫਿਲਟਰ ਵੀ ਨਹੀਂ ਕਰਦੇ, ਉਂਝ ਹੀ ਓਏ ਉੱਥੋਂ ਹੋਏ ਟੈਂਕਰ ਹੋਏ ਆਉਂਦੇ ਨੇ, ਹੋਏ। ਉਹ ਪਾਣੀ ਪੀਂਦੇ। ਉਹਦੇ 'ਚ ਮਗਰਮੱਛ ਵੀ ਨੇ, ਮੱਛੀਆਂ ਵੀ ਨੇ। ਫਿਰ ਜੰਗਲੀ ਹੋਰ ਵੀ ਜਾਨਵਰ, ਦਰਿੰਦੇ ਵਗੈਰਾ ਜਿਹੜੇ ਨੇ ਉਹ ਪਾਣੀ ਪੀਂਦੇ ਨੇ ਉਹ ਰਿਵਰ ਤੋਂ। ਉਹ ਵਾਲਾ ਪਾਣੀ ਪੀਂਦੇ ਨੇ ਉੱਥੋਂ ਦੇ ਲੋਕ। ਟੈਂਕਰ ਉਹ ਭਰਵਾ ਕੇ ਲਿਆ ਕੇ ਤੇ ਟੈਂਕੀਆਂ ਭਰਦੇ ਨੇ ਆਪਣੀ। ਅੱਛਾ, ਉੱਥੇ ਨਾ ਇਹ ਸਿਚੁਏਸ਼ਨ ਸੀ, ਬਿਲਕੁਲ ਹਨੇਰਾ ਸੀ ਜੀ, ਕੋਈ ਲਾਈਟ, ਕੋਈ ਕੁਛ ਨਹੀਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਅਸੀਂ ਉੱਥੇ ਖੜੇ ਹੋ ਗਏ ਤੇ ਇੱਕ ਮੁੰਡਾ ਲੰਘਦਾ ਜਾ ਰਿਹਾ ਸੀ, ਯੰਗ ਜਿਹਾ, ਕੋਈ 15-18 ਸਾਲ ਦਾ ਹੋਣਾ, 18 ਸਾਲ। मैं उन्होंने बुलाया, मैं कहा भाई बात सुनना, इधर कोई होटल है सस्ता कोई रहने के लिए? उन्होंने कहा जी होटल तो वो एक ही है वहाँ पे, वो बड़ा जो लाइट जिधर जल रही है, वही जिन्हें सानू 12,000 रेंट। जी जी। मैं कहा नहीं यार वो तो महंगा है, तो यहाँ पे कोई और नहीं है कोई मुनासिब, कोई हल्का फुल्का? तो उन्हें फिर ना सानू पूछे आप कहाँ से आए हैं? मैं कहा जी हम कराची से आए हैं, क्योंकि सानू लोगों ने डराया कि पंजाब का नाम नहीं लेना उसे। वो कहता जी अच्छा फैमिली के साथ हैं तो आप हमारे मेहमान हैं, आपको होटल में हम क्यों ठहराएं, आप अच्छा, हमारे घर में ठहरे। वो बलोच कहने लगा? हाँ जी। मैं क्या कि नहीं यार कोई मसला नहीं, हम होटल आप बता दो तो हम उधर ना स्टे कर लेंगे। तो वो कहता नहीं जी आप मेहमान हैं, मेहमान को हम होटल में स्टे नहीं कराते, हम मेहमान की जो है ना वो खुद खातर तवाज़े करते हैं। कहता आप रुकें तो मैं ना अभी घर से होके आता हूँ। वो खैर घर गया, अपने जाके उन्हें ना फैमिली ना जिक्र किया होना, फैमिली ਨੂੰ ਦੱਸਿਆ कि इंज ना मियाँ बीवी मेहमान जो है ना वो घूमने फिरने आए हैं, ग्वादर जाना है उन्होंने, तो उनको रहाइश के लिए कोई करना है उनके लिए ना सिस्टम। तो खैर ਉਹਦੀ ਵੀ ਸ਼ਾਦੀ ਹੋਈ ਸੀ, ਕੋਈ ਥੋੜੀ ਦੇਰੀ ਹੋਈ ਸੀ, ਕੋਈ 4 ਮਹੀਨੇ। ਤੇ ਉਹ ਚਾਦਰਾਂ ਵਗੈਰਾ ਗੱਦੇ ਨਵੇਂ ਹੀ ਸਨ ਸਾਰੇ ਨਾ ਜਿਹੜੇ। ਤੇ ਉਹ ਫਿਰ ਉਹਨੇ ਆਪਣਾ ਕਮਰਾ ਖਾਲੀ ਕੀਤਾ, ਆਪਣੀ ਬੇਗਮ ਨੂੰ ਉਹਨੇ ਭੇਜਤਾ ਦਾਦੀ ਦੇ ਕਮਰੇ 'ਚ। ਅੱਛਾ, ਉਸ ਲੜਕੇ ਦਾ ਨਾਮ ਕੀ ਸੀ? ਉਹਦਾ ਨਾਮ ਸੀ ਜ਼ਰੀਬ। ਜ਼ਰੀਬ? ਹਾਂਜੀ। ਅੱਛਾ, ਉਹ ਬਲੋਚ ਕੌਮ ਹੈਗੀ ਇੱਕ ਡਗਾਰ ਜ਼ਈ। ਡਗਾਰ ਜ਼ਈ? ਡਗਾਰ ਜ਼ਈ। ਅੱਛਾ, ਉਹ ਉਹਨਾਂ ਦੀ ਉਹ ਹੈਗੀ ਸੀ ਕੌਮ। ਅੱਛਾ, ਬਲੋਚਾਂ ਦੀ। ਅੱਛਾ, ਕਿਉਂਕਿ ਉਹਨਾਂ ਦੇ ਨਾਂ ਦੇ ਨਾਲ ਨਾ ਡਗਾਰ ਜ਼ਈ ਲੱਗਦਾ। ਅਸੀਂ ਨਾ ਪਹਿਲੇ ਤੇ ਡਰੇ ਕਿ ਨਹੀਂ ਯਾਰ ਪਤਾ ਨਹੀਂ ਕੌਣ ਨੇ ਤੇ ਕੌਣ ਨਹੀਂ, ਕਿਉਂਕਿ ਬਲੋਚਾਂ ਦਾ ਇੱਕ ਸਾਡਾ ਇਮੇਜ ਬਣਿਆ ਹੈ ਕਿ ਪਤਾ ਨਹੀਂ ਬੜੇ ਖਤਰਨਾਕ ਲੋਕ ਨੇ, ਜੀ ਜੀ, ਪੰਜਾਬੀਆਂ ਨਾਲ ਨਫ਼ਰਤ ਕਰਦੇ ਨੇ। ਜੀ ਜੀ, ਦੱਸਿਆ ਗਿਆ ਹੈ, ਦੱਸਿਆ ਗਿਆ ਹੈ, ਲੇਕਿਨ ਐਸਾ ਹੈ ਕੁਝ ਨਹੀਂ। ਐਸਾ ਹੈ ਨਹੀਂ। ਖੈਰ ਉਹ ਫਿਰ ਅਸੀਂ ਨਾ ਡਰਦੇ ਰਹੇ। ਉਹ ਆ ਗਿਆ ਥੋੜੀ ਦੇਰ ਬਾਅਦ, ਸਾਨੂੰ ਉਹਨੇ ਲੱਭਿਆ, कहता कि आ जाए, मैंने ना आपके लिए अपना घर खाली करवाया है, तो आप स्टे करें जितने दिन मर्जी आप स्टे करें, कोई मसले वाली बात नहीं। खैर असी अल्लाह का नाम लिया, आयतल कुरसी पढ़ी तो टुर पे ਉਹਦੇ ਨਾਲ। ਉਹਦੇ ਘਰ पहुँच गए, जाके उन्होंने बड़ी मिलनसारी की, पानी वानी ये वो, पूरा पिंड ਉਹਨਾਂ ਦਾ ਜਿਹੜਾ ਸਾਨੂੰ ਮਿਲਣ ਆਇਆ। ਅੱਛਾ, ਮਹਿਮਾਨ ਆ ਗਏ ਨੇ ਸਰਦਾਰ ਦੇ ਘਰ, ਉਹਨਾਂ ਦਾ ਦਾਦਾ ਸਰਦਾਰ ਸੀ ਉਸ ਇਲਾਕੇ। ਅੱਛਾ, ਉਹ ਫਿਰ ਸਾਰਾ ਪਿੰਡ ਸਾਨੂੰ ਮਿਲਣ ਆਇਆ। ਅੱਛਾ, ਉਹ ਸਰਦਾਰ ਸਾਹਿਬ ਦਾ ਨਾਮ ਕੀ ਸੀ? ਉਹ ਮੀਰ ਅਬਦੁੱਲਾ ਡਗਾਰ ਜ਼ਈ। ਮੀਰ ਅਬਦੁੱਲਾ ਡਗਾਰ ਜ਼ਈ। ਅੱਛਾ, ਇਹ ਕੁੰਡ ਮਲੇਰ ਦੇ ਸਰਦਾਰ ਨੇ? ਹਾਂਜੀ। ਅੱਛਾ, ਇਹ ਸਲੂਟ ਹੈ ਜੀ ਮੀਰ ਅਬਦੁੱਲਾ ਡਗਾਰ ਜ਼ਈ ਸਾਹਿਬ ਨੂੰ ਸਲੂਟ ਹੈ ਕਿ ਉਹਨਾਂ ਨੇ ਪੰਜਾਬ ਤੋਂ ਇੱਕ ਨੌ ਵਿਆਹਤਾ ਜੋੜੇ ਨੂੰ ਜਿਹੜਾ ਨਾ ਆਪਣੇ ਘਰ ਠਹਿਰਾਇਆ। ਇਸ ਤਰ੍ਹਾਂ ਜਿਹੜਾ ਨਾ ਉਹਨਾਂ ਦੇ ਨਾਲ ਸਲੂਕ ਕੀਤਾ ਕਿ ਜਿਸ ਤਰ੍ਹਾਂ ਆਪਣੇ ਜਿਹੜਾ ਨਾ ਉਹ ਫੈਮਿਲੀ ਮੈਂਬਰ ਨੂੰ ਜਿਹੜਾ ਨਾ ਉਹ ਰੱਖਿਆ ਜਾਂਦਾ। ਫਿਰ ਦੂਸਰੀ ਚੀਜ਼ ਉਹਨਾਂ ਨੂੰ ਇਸ ਚੀਜ਼ ਦਾ ਵੀ ਸਲੂਟ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਤਰਬੀਅਤ ਹੀ ਇਸ ਤਰ੍ਹਾਂ ਕੀਤੀ ਹੈ ਕਿ ਕੋਈ ਵੀ ਮਹਿਮਾਨ ਹੈ, ਕਿਸੇ ਵੀ ਇਲਾਕੇ ਦਾ ਹੈ, ਕਿਸੇ ਵੀ ਹਾਲਤ 'ਚ ਹੈ, ਤੇ ਉਹਦੀ ਜਿਹੜੇ ਨਾ ਉਹ ਹੈਲਪ ਕਰਨੀ ਤੇ ਉਹਦੀ ਮਾਵਨ ਬਣਨਾ, ਉਹਨੂੰ ਘਰ ਸਟੇ ਕਰਨਾ। ਇਹ ਸਲੂਟ ਹੈ ਜੀ ਸਰਦਾਰ ਅਬਦੁੱਲਾ ਡਗਾਰ ਜ਼ਈ। ਉਹਨਾਂ ਨੂੰ ਵੀ, ਉਹਨਾਂ ਦੇ ਅਹਿਲੋ ਅਯਾਲ ਨੂੰ, ਪੂਰੇ ਖਾਨਦਾਨ ਨੂੰ ਸਲੂਟ ਹੈ, ਪੂਰੇ ਪੰਜਾਬ ਦੀ ਤਰਫੋਂ, ਖਾਸ ਕਰ ਅਸਦ ਭਾਈ ਦੀ ਤਰਫੋਂ ਤੇ ਮੇਰੀ ਤਰਫੋਂ। ਅੱਛਾ, ਉੱਥੇ ਫਿਰ ਨਾ ਸਾਰੇ ਇਲਾਕੇ ਦੇ ਮਰਦ ਮੈਨੂੰ ਮਿਲ ਕੇ ਗਏ। ਅੱਛਾ, ਤੇ ਸਾਰੇ ਇਲਾਕੇ ਦੀਆਂ ਔਰਤਾਂ ਮੇਰੀ ਬੇਗਮ ਨੂੰ ਮਿਲ ਕੇ ਗਈਆਂ। ਅੱਛਾ, ਉੱਥੇ ਫਿਰ ਉਹਨਾਂ ਦੇ ਦਾਦਾ ਜੀ ਆ ਗਏ, ਉਹ ਕਿਤੇ ਕੰਮ ਗਏ ਹੋਏ ਸੀ।
ਅੱਛਾ। ਮੀਰ ਅਬਦੁੱਲਾ ਸਾਹਿਬ ਉਹ ਆਏ, ਬੈਠੇ, ਗੱਪਸ਼ਪ ਹੋਈ। ਫਿਰ ਜਦੋਂ ਥੋੜਾ ਜਿਹਾ ਮਾਹੌਲ ਚ ਤਣਾਅ ਘਟਿਆ, ਸਾਡਾ ਡਰ ਖਤਮ ਹੋਇਆ, ਅੱਛਾ। ਫਿਰ ਮੈਂ ਦੱਸਿਆ ਜੀ ਅਸੀਂ ਲਾਹੌਰ ਲਾਹੌਰ ਪੰਜਾਬੋਂ ਆਏ ਆ। ਅੱਛਾ ਉਹ ਫਿਰ ਖੁਸ਼ ਹੋਏ ਹੋਰ ਜ਼ਿਆਦਾ, ਕਹਿੰਦੇ ਇੰਨੀ ਦੂਰੋਂ ਤੁਸੀਂ ਆਏ ਹੋ ਸਾਡੇ ਇਲਾਕੇ 'ਚ। ਅੱਛਾ। ਉਹ ਫਿਰ ਇੱਕ ਹੋਰ ਇੱਜ਼ਤ ਉਹਨਾਂ ਨੇ ਸਾਡੀ ਜ਼ਿਆਦਾ ਕੀਤੀ। ਵੀ ਲਾਹੌਰ ਤੋਂ ਆਏ ਨੇ, ਪੰਜਾਬ ਤੋਂ ਆਏ ਇੰਨੀ ਨੇ। ਦੂਰੋਂ ਆਏ ਨੇ। ਹਾਂ, ਹਾਂ। ਕਿੰਨਾ ਸਫ਼ਰ ਹੈ, 1400 ਕਿਲੋਮੀਟਰ ਕਰਾਚੀ ਦਾ ਜੀ, ਜੀ। ਫਾਸਲਾ, ਤੇ ਅੱਗੇ 300 ਕਿਲੋਮੀਟਰ, 350 ਕਿਲੋਮੀਟਰ ਬਣ ਕੋਈ ਜਾਂਦਾ। 1700 ਕਿਲੋਮੀਟਰ ਤੋਂ ਅਸੀਂ ਉਹਨਾਂ ਦੇ ਕੋਲ ਗਏ ਸੀ ਮਹਿਮਾਨ, ਉਹ ਤੋਂ ਬਾਈਕ ਤੇ ਸੀ ਅਸੀਂ। ਹਾਂਜੀ। ਖੈਰ ਉਹਨਾਂ ਨੇ ਖਾਣਾ ਸ਼ਾਨਾ ਮੰਗਾਇਆ, ਆਪ ਉਹ ਪੀਂਦੇ ਸੀ ਦਰਿਆ ਦਾ ਪਾਣੀ। ਸਾਡੇ ਲਈ ਉਹਨਾਂ ਨੇ ਮਿਨਰਲ ਵਾਟਰ ਦੀਆਂ ਬੋਤਲਾਂ ਮੰਗਾ ਕੇ ਤੇ ਰੱਖੀਆਂ ਅੱਛਾ। ਕਿ ਵੀ ਇਹਨਾਂ ਨੇ ਰਾਤ ਸਟੇ ਕਰਨਾ ਹੈ, ਜਿੰਨੇ ਦਿਨ ਵੀ ਕਰਨਾ ਹੈ। ਵੱਡੀਆਂ 2 ਬੋਤਲਾਂ ਨਾ 5 ਲੀਟਰ ਵਾਲੀਆਂ, ਉਹ ਜੀ, ਉਹਨਾਂ ਨੇ ਜੀ। ਮੰਗਾਈਆਂ। ਅੱਛਾ ਨਾਲ ਪੈਪਸੀ ਇਹ ਉਹ ਵੀ ਮੰਗਾਈਆਂ। ਅੱਛਾ। ਮੱਛਲੀਆਂ ਦਾ ਉਹਨਾਂ ਦਾ ਕਾਰੋਬਾਰ ਸੀ, ਮੱਛੀਆਂ ਉਹਨਾਂ ਨੇ ਸਾਨੂੰ ਜਿਹੜਾ ਨਾ ਉਹ ਖਵਾਈਆਂ, ਮੁxtਲਿਫ ਕਿਸਮਾਂ ਦੀਆਂ, ਫਰਾਈ ਅੱਛਾ। ਹੋਈਆਂ, ਮਸਾਲੇ ਵਾਲੀਆਂ ਅਲੱਗ। ਯਾਰ ਉਹ ਖਾਣਾ ਖੁਣਾ ਖਾਧਾ, ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਨਾ ਆਰਾਮ ਕਰੋ ਤੇ ਸਵੇਰ ਫਿਰ ਜਿਹੜਾ ਨਾ ਤੁਸੀਂ ਜਿੱਥੇ ਜਾਣਾ ਹੈ ਫਿਰਨਾ ਟੁਰਨਾ ਉਹ ਕਰ ਲੈਣਾ। ਅਸੀਂ ਯਾਰ ਸੋ ਗਏ ਫਿਰ ਉੱਥੇ। ਅੱਛਾ। ਸਵੇਰ ਹਵਾ ਉੱਥੇ ਬਹੁਤ ਤੇਜ਼ ਸੀ ਜੀ। ਉਸ ਇਲਾਕੇ 'ਚ। ਸਵੇਰ ਫਿਰ ਅਸੀਂ ਜਦੋਂ ਉੱਠ ਕੇ ਅਸੀਂ ਕਿਹਾ ਚਲੋ ਸਮੁੰਦਰ ਵੱਲ ਨਾਲ ਜ਼ਰਾ ਚੱਕਰ ਮਾਰ ਕੇ ਆਈਏ। ਸਵੇਰ ਦਾ ਟਾਈਮ ਸੀ ਕੋਈ 7-8 ਵਜੇ ਦਾ। ਜੀ ਜੀ। ਤੇ ਅਸੀਂ ਬਾਈਕ ਸਟਾਰਟ ਹਲੇ ਕੀਤੀ ਏ ਜਾਣ ਲਈ, ਤੇ ਉਹਨਾਂ ਦੀ ਦਾਦੀ ਜਿਹੜਾ ਨਾ ਉਹ ਆ ਗਈ। ਅੱਛਾ। ਕਾਫੀ ਏਜਡ ਹੈਗੇ ਸਨ। ਜੀ ਜੀ। ਤਕਰੀਬਨ 80-85 ਸਾਲ ਦੇ ਏਜ ਹੋਣੀ ਹੈ ਉਹਨਾਂ ਦੀ। ਜੀ। ਉਹ ਉਹਨਾਂ ਨੂੰ ਉਰਦੂ ਨਹੀਂ ਸੀ ਆਉਂਦੀ। ਅੱਛਾ। ਉਹ ਬਲੋਚੀ ਜ਼ੁਬਾਨ 'ਚ ਨਾ ਉਹਨਾਂ ਨੇ ਕਿਹਾ ਕਿ ਬਈ ਕਿੱਥੇ ਚੱਲੇ ਹੋ ਤੁਸੀਂ। ਅੱਛਾ। ਉਹ ਵੀ ਸਾਨੂੰ ਉਹਨਾਂ ਦੀ ਇੱਕ ਬੱਚੀ ਨੇ ਦੱਸਿਆ ਕਿ ਉਹ ਕਹਿ ਰਹੀ ਹੈ ਕਿੱਧਰ ਜਾ ਰਹੇ ਹੋ, ਨਾਸ਼ਤਾ ਕਰਕੇ ਜਾਣਾ, ਐਸੇ ਨਹੀਂ ਅੱਛਾ। ਜਾਣਾ। ਉਹਨੇ ਆ ਕੇ ਮੇਰਾ ਹੱਥ ਫੜ ਲਿਆ ਨਾ ਉਹਨਾਂ ਦੀ ਦਾਦੀ ਅੰਮਾ ਜੀ ਨੇ। ਅੰਮਾ ਜੀ ਨੇ। ਵਾਹ ਵੀ ਵਾਹ। ਕਿ ਵੀ ਤੁਸੀਂ ਬਿਲਕੁਲ ਇੰਜ ਕਰਕੇ ਕਿ ਵੀ ਅੱਛਾ। ਕਿੱਥੇ ਚੱਲੇ ਹੋ, ਨਹੀਂ ਕਿਤੇ ਇੰਜ ਨਹੀਂ ਜਾਣਾ। ਅੱਛਾ। ਆਪਣੀ ਬਲੋਚੀ ਜੋ ਕਹਿ ਰਹੇ ਸੀ, ਉਹ ਫਿਰ ਅੱਛਾ। ਸਾਨੂੰ ਉਹਨਾਂ ਨੇ ਦੱਸਿਆ ਕਿ ਵੀ ਉਹ ਕਹਿ ਰਹੇ ਨੇ ਕਿ ਨਾਸ਼ਤਾ ਕਰਕੇ ਜਾਣਾ, ਇੰਜ ਨਹੀਂ ਜਾਣਾ। ਫਿਰ ਖੈਰ ਅਸੀਂ ਬਹਿ ਗਏ ਦੁਬਾਰਾ। ਅੱਛਾ। ਉਹਨਾਂ ਨੇ ਨਾਸ਼ਤਾ ਬਣਾਇਆ, ਉਹ ਕੀਤਾ। ਅੱਛਾ ਅਸਦ ਭਾਈ, ਇੱਕ ਚੀਜ਼ ਹੈ ਕਿ ਮੈਂ ਉਹ ਇਸ ਤਰ੍ਹਾਂ ਦਾ ਸੀਨ ਮੇਰੇ ਸਾਹਮਣੇ ਆਇਆ ਕਿ ਜਿਸ ਤਰ੍ਹਾਂ ਇੱਕ ਧੀ ਜਿਹੜੀ ਹੈ ਨਾ ਉਹ ਉੱਠਦੀ ਹੈ ਤੇ ਕੁਛ ਖਾਣ ਪੀਣ ਤੋਂ ਬਗੈਰ ਹੀ ਮਾਂ ਦੇ ਘਰ ਤੋਂ ਨਿਕਲ ਜਾਣ ਦੀ ਕੋਸ਼ਿਸ਼ ਕਰਦੀ ਹੈ, ਤੇ ਉਹਦਾ ਰਵੱਈਆ ਮਾਂ ਜੀ ਜਿਹੜੇ ਸਨ, ਉਹਨਾਂ ਦੇ ਦਾਦੀ ਮੀਰ ਅਬਦੁੱਲਾ ਸਾਹਿਬ ਜਿਹੜੇ ਬਲੋਚ ਸਨ, ਉਹਨਾਂ ਦੀ ਵਾਈਫ ਸਨ। ਹਾਂਜੀ। ਯਾਨੀ ਉਹ ਜਿਹੜਾ ਦੋਸਤ ਹੈ, ਕੀ ਨਾਂ ਸੀ? ਜ਼ਰੀਬ ਦੇ ਦਾਦੀ ਸਨ। ਤੇ ਜ਼ਰੀਬ ਦੇ ਦਾਦੀ ਨੇ ਤੁਹਾਡੇ ਨਾਲ ਇਹੋ ਹੀ ਸੀਨ ਕੀਤਾ, ਉਹੋ ਹੀ ਰਵੱਈਆ ਕੀਤਾ ਜਿਸ ਤਰ੍ਹਾਂ ਆਪਣੇ ਬੱਚਿਆਂ ਨਾਲ ਕਿ ਪੁੱਤਰ ਖਾ ਕੇ ਤੇ ਕੋਈ ਨਾਸ਼ਤਾ ਕਰਕੇ ਫੇਰ ਜਾਏ। ਬਿਲਕੁਲ ਮੇਰੇ ਤੇ ਸਾਹਮਣੇ ਇਸ ਤਰ੍ਹਾਂ ਫਿਲਮ ਮਤਲਬ ਉਹ ਸੀਨ ਆ ਗਿਆ। ਤੁਸੀਂ ਕੀ ਮਹਿਸੂਸ ਕੀਤਾ? ਬਿਲਕੁਲ ਉਹਨਾਂ ਦਾ ਰਵੱਈਆ ਇੰਜ ਹੀ ਸੀ ਕਿ ਵੀ ਇਹ ਆਪਣੇ ਬੱਚੇ ਨੇ, ਇਹਨਾਂ ਨੂੰ ਇੰਜ ਨਾਸ਼ਤੇ ਤੋਂ ਬਗੈਰ ਜਾਣ ਨਹੀਂ ਦੇਣਾ। ਜੀ ਠੀਕ ਹੈ, ਨਾਸ਼ਤਾ ਕਰਨ ਫਿਰ ਜਿੱਥੇ ਮਰਜ਼ੀ ਘੁੰਮਣ ਫਿਰਨ ਜਾ ਕੇ। ਖੈਰ ਅਸੀਂ ਫਿਰ ਬਹਿ ਗਏ। ਪਹਿਲੇ ਤੇ ਸਾਨੂੰ ਸਮਝ ਨਹੀਂ ਆਈ ਕੀ ਕਹਿ ਰਹੇ ਨੇ, ਉਹਨਾਂ ਨੇ ਫਿਰ ਇਹ ਦੱਸਿਆ ਸਾਨੂੰ। ਅਸੀਂ ਬਹਿ ਗਏ, ਫਿਰ ਨਾਸ਼ਤਾ ਕੀਤਾ। ਅੱਛਾ। ਤੇ ਫਿਰ ਜਿਹੜਾ ਨਾ ਅਸੀਂ ਨਿਕਲੇ ਸਮੁੰਦਰ ਵਾਲੀ ਸਾਈਡ ਤੇ ਅਸੀਂ ਗਏ ਘੁੰਮਣ ਫਿਰਨ। ਅੱਛਾ। ਇਹ ਤੇ ਸੀ ਕੁੰਡ ਮਲੀਰ ਤੱਕ ਦਾ ਵਾਕਿਆ। ਠੀਕ ਹੈ। ਹਲੇ ਤੇ ਮਜ਼ੀਦ ਵਾਕਿਆਤ ਹੈਗੇ ਨੇ। ਤੁਸੀਂ ਥੋੜਾ ਸਟਾਪ ਕਰੀਏ ਇਹਨੂੰ। ਨਹੀਂ, ਸਿਰਫ ਥੋੜਾ ਜਿਹਾ ਚੀਜ਼ ਕਰਨੀ ਹੈ। ਤੁਸੀਂ ਕਿੰਨੇ ਦਿਨ ਉੱਥੇ ਸਟੇ ਕੀਤਾ? ਉਹਨਾਂ ਦੇ ਘਰ ਹਾਂ। ਅਸੀਂ 1 ਦਿਨ ਸਟੇ ਕੀਤਾ ਜਾਂਦੇ ਆ। ਠੀਕ ਹੈ। ਤੇ 2 ਦਿਨ ਜਦੋਂ ਅਸੀਂ ਗਵਾਦਰ ਤੋਂ ਵਾਪਸ ਆਏ ਨਾ, 2 ਦਿਨ ਅਸੀਂ ਮਜ਼ੀਦ ਫਿਰ ਰੁਕੇ ਉੱਥੇ। ਤੇ ਉਹ ਹਲੇ ਸਾਨੂੰ ਜ਼ੋਰ ਲਾ ਰਹੇ ਸੀ ਕਿ ਤੁਸੀਂ ਹੋਰ ਰਵੋ ਇੱਥੇ ਸਾਡੇ ਕੋਲ। ਅੱਛਾ, ਮਤਲਬ ਕਿ ਉਹਨਾਂ ਨੇ ਤੁਹਾਡੇ ਕੋਲ ਅਹਿਦ ਲੈ ਲਿਆ ਕਿ ਵਾਪਸੀ ਤੇ ਫਿਰ ਹੋ ਕੇ ਜਾਣਾ। ਵਾਪਸੀ ਤੇ ਇੱਕ ਉਹ ਨਵੀਂ ਇੱਕ ਕਹਾਣੀ ਹੈ ਕਿ ਰਾਤ ਉਹਨਾਂ ਕੋਲ ਸਟੇ ਕੀਤਾ, ਸਵੇਰ ਨਾਸ਼ਤਾ ਕੀਤਾ। ਹਾਂਜੀ, ਕੁੰਡ ਮਲੀਰ ਥੋੜਾ ਜਿਹਾ ਫਿਰੇ। ਅੱਛਾ ਜੀ। ਤੇ ਤਸਵੀਰਾਂ ਵਗੈਰਾ ਉਹਨਾਂ ਦੇ ਮੁੰਡੇ ਨੇ ਨਾ ਸਾਡੀਆਂ, ਕਹਿੰਦਾ ਲਾਓ ਆਪ ਲੋਗ ਬੈਠੋ ਮੈਂ ਆਪਕੀ ਤਸਵੀਰਾਂ ਹੈ। ਉਹ ਖੈਰ ਸਾਡੀ ਫੋਟੋਗ੍ਰਾਫੀ ਉਹਨੇ ਕੀਤੀ। ਅੱਛਾ। ਤੇ ਫਿਰ ਅਸੀਂ ਜਿਹੜਾ ਨਾ ਉਹਨਾਂ ਕੋਲੋਂ ਇਜਾਜ਼ਤ ਲਈ ਕਿ ਅਸੀਂ ਨਾ ਅੱਗੇ ਜਾਣਾ ਹੈ। ਅੱਛਾ। ਗਵਾਦਰ ਸਫ਼ਰ ਲੰਬਾ ਹੈ ਤੇ ਅਸੀਂ ਨਾ ਜ਼ਰਾ ਟਾਈਮ ਸਿਰ ਨਿਕਲ ਜਾਈਏ। ਉਹਨਾਂ ਨੇ ਖੈਰ ਉਹਨਾਂ ਦੇ ਦਾਦਾ ਜੀ ਨੇ, ਮੀਰ ਅਬਦੁੱਲਾ ਸਾਹਿਬ ਨੇ, ਉਹਨਾਂ ਨੰਬਰ ਦਿੱਤਾ कि भी सारा इलाका ना मुझे जानता है। उन्होंने कहा जी कोई कहीं पे मसला हो ना, आपने फ़ौरन मुझे जो है ना फ़ोन करना है। अच्छा। खैर ਅਸੀਂ ਉਹਨਾਂ ਦਾ ਨੰਬਰ ਲੈ ਗਏ, ਜਿਹੜਾ ਨਾ ਅੱਗੇ ਰਵਾਨਾ ਹੋ ਗਏ ਗਵਾਦਰ ਵਾਲੀ ਸਾਈਡ ਤੇ। ਉੱਥੇ ਰਸਤੇ 'ਚ ਫਿਰ ਸਭ ਤੋਂ ਪਹਿਲੇ ਜਿਹੜੀ ਜਗ੍ਹਾ ਆਉਂਦੀ ਹੈ ਕੁੰਡ ਮਲੀਰ ਤੋਂ ਅੱਗੇ ਨਿਕਲੋ ਤੇ ਉਹ ਇਹ ਪ੍ਰਿੰਸੈਸ ਆਫ ਹੋਪ ਦਾ ਮੁਜੱਸਮਾ। ਜੀ ਬਿਲਕੁਲ ਇਸ ਤਰ੍ਹਾਂ ਹੀ ਤੇ ਇੱਕੋ ਸ਼ੇਰ ਜਿਹਾ ਬਣਿਆ ਹੈ। ਜੀ ਇਸ ਤਰ੍ਹਾਂ ਹੀ ਹੈ। ਉਹ ਅਸੀਂ ਦੇਖੇ ਸਭ ਤੋਂ ਪਹਿਲੇ। ਠੀਕ ਹੈ।
ਤੇ ਫਿਰ ਉੱਥੋਂ ਜਿਹੜਾ ਨਾ ਉਹਨਾਂ ਨੂੰ ਦੇਖ ਕੇ ਉੱਥੇ ਅਸੀਂ ਰੁਕੇ ਆ। ਇੱਕ ਮੋੜ ਹੈਗਾ ਸੀ ਬੂਜ਼ੀ ਟੌਪ ਉਹਨੂੰ ਕਹਿੰਦੇ, ਉੱਥੇ ਅਸੀਂ ਰੁਕੇ ਆ ਥੋੜੀ ਦੇਰ। ਉੱਥੇ ਅਸੀਂ ਚਾਹ ਬਣਾਈ ਹੈ ਇੱਕ ਜਗ੍ਹਾ ਤੇ ਬੂਜ਼ੀ ਰੁਕ ਕੇ। ਟਾਪ? ਹਾਂਜੀ, ਅੱਛਾ। ਕਿਉਂਕਿ ਉਹ ਛੋਟਾ ਕੈਂਪਿੰਗ ਵਾਲਾ ਚੁੱਲ੍ਹਾ ਅਸੀਂ ਰੱਖਿਆ ਜੀ, ਸੀ, ਜੀ। ਪੱਤੀ ਦੁੱਧ ਉਹ ਸਾਰਾ ਕੁਝ ਸਮਾਨ ਸਾਡੇ ਕੋਲ ਹੁੰਦਾ ਸੀ। ਜਿੱਥੇ ਦਿਲ ਕਰਦਾ ਸੀ ਰੁਕ ਕੇ ਅਸੀਂ ਚਾਹ ਬਣਾ ਲੈਂਦੇ ਸੀ। ਅੱਛਾ। ਉਹ ਚਾਹ ਬਣਾ ਕੇ ਅਸੀਂ ਸੜਕ ਦੇ ਕਿਨਾਰੇ ਪੀਤੀ, ਫਿਰ ਥੋੜਾ ਫਰੈਸ਼ ਹੋ ਕੇ ਤੇ ਅਸੀਂ ਅੱਗੇ ਰਵਾਨਾ ਹੋ ਗਏ। ਅੱਛਾ। ਫਿਰ ਅਸੀਂ ਨਾਨ ਸਟਾਪ ਜਿਹੜਾ ਨਾ ਉਹ ਪਹੁੰਚੇ ਆ ਉੱਥੇ। ਇੱਕ ਜਗ੍ਹਾ ਆਂਦੀ ਏ ਜਿੱਥੇ, ਉਹ ਜਗ੍ਹਾ ਦਾ ਮੈਂ ਨਾਮ ਭੁੱਲ ਗਿਆ। ਕੁੰਡ ਮਲੇਰ ਤੋਂ ਅੱਗੇ ਇੱਕ ਸਟਾਪ ਜਗ੍ਹਾ ਆਂਦੀ ਏ, ਉਰਮਾੜਾ। ਉਰਮਾੜਾ ਬੀਚ। ਬਿਲਕੁਲ ਉਰਮਾੜਾ ਬੀਚ। ਉਰਮਾੜਾ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋ ਗਈ। ਉੱਥੇ ਅਸੀਂ ਰੁਕੇ ਆ, ਉੱਥੋਂ ਸਮੋਸੇ ਅਸੀਂ ਖਾਦੇ ਨੇ। ਇੱਕ ਦੁਕਾਨ ਸੀ ਜੀ, ਉੱਥੇ ਸਮੋਸੇ ਕਾਰਨਰ ਪਏ ਤੇ ਸੀ। ਬਾएं ਹੱਥ ਦੁਕਾਨ ਸੀ। ਉਹ ਸਮੋਸੇ ਅਸੀਂ ਉੱਥੋਂ ਖਾਦੇ। ਸਮੋਸੇ ਬੜੇ ਟੇਸਟੀ ਸੀ। ਪਹਿਲੇ ਇੱਕ ਹੀ ਖਾਦਾ, ਫਿਰ ਇੱਕ ਹੋਰ ਲਿਆ ਸੀ। ਉਹ ਲੈ ਕੇ ਖਾ ਪੀ ਕੇ ਤੁਹਾਡੇ ਨਾਲ ਦੁਆ ਸਲਾਮ ਹੋਈ। ਉਹ ਕਰਕੇ ਅਸੀਂ ਜਦੋਂ ਨਿਕਲਣ ਲੱਗੇ ਆ ਨਾ, ਤੇ ਉੱਥੇ ਇੱਕ ਫੌਜੀ ਚੌਕੀ ਹੈਗੀ ਸੀ। ਉਰਮਾੜਾ ਤੋਂ ਨਿਕਲਣ ਫੌਜੀ ਖਲੋਤੇ ਸੀ। ਮਸਜਿਦ ਵੀ ਹੈਗੀ ਸੀ ਇੱਕ ਛੋਟੀ ਜਿਹੀ। ਆਹੋ, ਪਹਿਲੇ ਆਂਦੀ ਚੌਕੀ ਹਾਂਜੀ। ਥੋੜਾ ਜਿਹਾ ਨਾ ਪਿੱਛੇ ਤੋਂ ਕਰੀਬਨ ਕੁਝ 100 ਗਜ਼ ਦੇ ਫਾਸਲੇ ਹਾਂਜੀ। ਤੇ। ਉੱਥੇ ਨਾ ਸਾਡੇ ਕੋਲ ਪਾਣੀ ਨਹੀਂ ਸੀ ਹੈਗਾ ਪੀਣ ਵਾਲਾ, ਅੱਛਾ। ਤੇ ਅਸੀਂ ਉਹ ਫੌਜੀ ਚੌਕੀ ਤੇ ਨਾ ਫੌਜੀ ਖਲੋਤਾ ਸੀ। ਉਹਨੂੰ ਕਿਹਾ ਕਿ ਜੀ ਪਾਣੀ ਦੀ ਬੋਤਲ ਜਿਹੜੀ ਹੈ ਨਾ, ਇਹ ਸਾਨੂੰ ਚਾਹੀਦਾ ਪੀਣ ਵਾਸਤੇ, ਅਸੀਂ ਅੱਗੇ ਸਫ਼ਰ ਕਰਨਾ ਹੈ। ਤੇ ਉਹਨੇ ਨਾ ਉਹ ਬੋਤਲ ਸਾਡੀ ਨਾ ਆਪਣੇ ਕੂਲਰ 'ਚ ਉਹਨੇ ਭਰ ਕੇ ਸਾਨੂੰ ਦੇ ਦਿੱਤੀ। ਕਿਹਾ ਫੌਜੀ ਨੇ? ਹਾਂਜੀ। ਅੱਛਾ। ਉਹ ਖੈਰ ਅਸੀਂ ਰੱਖ ਲਈ। ਤੇ ਅਸੀਂ ਉਹਨੂੰ ਪੁੱਛਿਆ ਕਿ ਅੱਗੇ ਕੋਈ ਮਸਲਾ ਮਸਾਇਲ ਤੇ ਨਹੀਂ, ਸੇਫ ਹੀ ਹੈ ਇਲਾਕਾ? ਤੇ ਉਹ ਕਹਿਣ ਲੱਗਾ ਹਾਂਜੀ ਸੇਫ ਹੀ ਹੈ, ਬਸ ਤੁਸੀਂ ਨਾ ਰਾਤ ਦੇ ਟਾਈਮ ਸਫ਼ਰ ਨਹੀਂ ਕਰਨਾ, ਹਨੇਰੇ 'ਚ ਸਫ਼ਰ ਨਹੀਂ ਕਰਨਾ। ਖੈਰ ਉਹ ਹਲੇ ਟਾਈਮ ਹੈ ਸੀ, ਤੇ ਅਸੀਂ ਉੱਥੋਂ ਜਿਹੜਾ ਨਾ ਫਿਰ ਉਰਮਾੜਾ ਤੋਂ ਨਿਕਲ ਗਏ ਟਾਈਮ ਕੇ ਵੀ ਲੇਟ ਨਾ ਹੋਈਏ। ਤੁਸੀਂ ਹਲੇ ਜ਼ਰਾ, ਤੁਸੀਂ ਕਿਉਂਕਿ ਇਕੱਠੇ ਸੀ, ਹਾਂਜੀ। ਤੇ ਅਸੀਂ ਇਹ ਵੀ ਸੋਚਿਆ ਕਿ ਅਸੀਂ ਨਹੀਂ, ਪਹਿਲੇ ਸਾਡੇ ਇਸ ਨਿਕਲ ਤਰ੍ਹਾਂ ਜਾਂਦੇ ਹੋਇਆ ਹਾਂ ਕਿ ਤੁਸੀਂ ਪਿੱਛੇ ਆਉਂਦੇ ਜੀ। ਰਹੋਗੇ। ਹਾਂਜੀ, ਸਾਡੇ ਇਸ ਤਰ੍ਹਾਂ ਹੋਇਆ ਕਿ ਕੁਝ ਸਾਥੀ ਜਿਹੜੇ ਨਾ ਸਾਡੇ ਚਲ ਗਏ ਸਨ ਇੱਧਰ ਉਰਮਾੜਾ ਸਿਟੀ 'ਚ। ਅੱਛਾ, ਠੀਕ ਹੈ। ਹਾਂਜੀ, ਉਹ ਜਿਸ ਵਾਸਤੇ ਅਸੀਂ ਲੇਟ ਸੀ ਤੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਨਿਕਲੋ ਅੱਗੇ ਚੱਲੋ ਸਾਡੇ ਤੋਂ। ਹਾਂਜੀ। ਅੱਛਾ। ਤੇ ਫਿਰ ਨਾ ਅਸੀਂ ਉੱਥੋਂ ਟਾਈਮ ਨਿਕਲ ਗਏ, ਯਾਨੀ ਕਿ ਅਸੀਂ ਟਾਈਮ ਜ਼ਿਆਦਾ ਜ਼ਾਇਆ ਨਹੀਂ ਕੀਤਾ, ਜੀ। ਤਾਂ ਕਿ ਪਿੱਛੇ ਤੁਸੀਂ ਜਦੋਂ ਆਓਗੇ ਤਾਂ ਕਿਤੇ ਨਾ ਕਿਤੇ ਰਾਬਤਾ ਹੋ ਜਾਏਗਾ। ਰਾਬਤਾ ਹੋ ਜਾਏਗਾ। ਉੱਥੋਂ ਅਸੀਂ ਨਿਕਲੇ ਆ। ਫਿਰ ਅਸੀਂ ਨਾਨ ਸਟਾਪ ਮੋਟਰਸਾਈਕਲ ਨਹੀਂ ਰੋਕੀ ਕਿਤੇ ਵੀ। ਅੱਛਾ। ਅੱਲਾ ਦਾ ਸ਼ੁਕਰ ਹੈ ਮੋਟਰਸਾਈਕਲ ਨੇ ਤੰਗ ਨਹੀਂ ਕੀਤਾ, ਨਾ ਪੈਂਚਰ ਹੋਈ ਹੈ ਕਿਤੇ। ਤੇ ਸਿੱਧਾ ਫਿਰ ਅਸੀਂ ਗਵਾਦਰ ਜਾ ਕੇ ਜਿਹੜਾ ਨਾ ਉਹ ਗੱਡੀ ਰੋਕੀ ਹੈ। ਬੜੀ ਹਿੰਮਤ ਹੈ ਜੀ, ਫਿਰ ਤੁਸੀਂ ਉਰਮਾੜਾ ਤੋਂ ਸਿੱਧਾ ਗਵਾਦਰ ਜਾ ਕੇ ਬ੍ਰੇਕ ਲਗਾਈ ਹੈ। ਅੱਛਾ। ਤੇ 8 ਵਜੇ ਤਕਰੀਬਨ ਅਸੀਂ ਗਵਾਦਰ ਪਹੁੰਚ ਗਏ ਸੀ। ਸਹੀ। ਤੁਸੀਂ ਕਿੰਨੇ ਵਜੇ ਗਵਾਦਰ ਪਹੁੰਚੇ? ਅਸੀਂ ਵੀ ਤਕਰੀਬਨ ਰਾਤ ਨੂੰ ਨਾ ਸਾਨੂੰ ਕੋਈ 8-9 ਵੱਜ ਹੀ ਗਏ ਸੀ ਗਵਾਦਰ ਸਿਟੀ ਦੇ ਵਿੱਚ। ਕਾਫੀ ਵੱਡਾ ਸੀ, ਐਕਸਪੈਕਟ ਨਹੀਂ ਕਰ ਰਹੇ ਸੀ। ਅੱਛਾ ਜੀ, ਉੱਥੇ ਅਸੀਂ ਪਹੁੰਚੇ ਆ, ਤੇ ਨਾ ਅਸੀਂ ਐਵੇਂ ਇੱਧਰ ਉੱਧਰ ਲਗੇ ਫਿਰ ਰਹੇ ਆ ਕਿ ਵੀ ਕੋਈ ਹੋਟਲ ਲੱਭੇ। ਇੱਕ ਹੋਟਲ ਨਜ਼ਰ ਆਇਆ, ਉਹ ਬਹੁਤ ਵੱਡਾ ਸੀ। ਮੈਂ ਕਿਹਾ ਇਹਦਾ ਤੇ ਰੇਟ ਜ਼ਿਆਦਾ ਹੋਣਾ। ਉਸ ਤੋਂ ਅਸੀਂ ਨਾ ਅੱਗੇ ਨਿਕਲ ਗਏ। ਅੱਗੇ ਗਏ ਆ ਤੇ ਅੱਗੇ ਨਾ ਇੱਕ ਜਿਸ ਤਰ੍ਹਾਂ ਕੜਾਈਆਂ ਨਹੀਂ ਬਣਦੀਆਂ, ਤਿੱਕੇ ਕੜਾਈਆਂ, ਜਿਹਦਾ ਇੱਕ ਕਾਊਂਟਰ ਲੱਗਾ ਸੀ। ਬੈਤਲ ਗਵਾਦਰ ਸੀ ਹੋਟਲ ਦਾ ਨਾਮ। ਅੱਛਾ। ਠੀਕ ਹੈ। ਉੱਥੇ ਅਸੀਂ ਰੁਕੇ ਆ। ਮੈਂ ਕਿਹਾ ਯਾਰ ਇਧਰ ਕਮਰੇ ਵੀ ਹੈ? ਉਹ ਕਹਿੰਦਾ ਹਾਂ ਕਮਰੇ भी हैं रहने के लिए, राइश के लिए, होटल के लिए। बड़ा प्यारा होटल, ਪਤਾ ਲੱਗ ਰਿਹਾ ਸੀ ਕਿਸੇ ਪੜ੍ਹੇ ਲਿਖੇ ਬੰਦੇ ਨੇ ਨਾ ਹੋਟਲ ਬਣਾਇਆ। ਛੋਟਾ ਜਿਹਾ ਹੋਟਲ ਸੀ, ਲੇਕਿਨ ਸਾਫ ਸੁਥਰਾ, ਹਰ ਸਹੂਲਤ, बैठन ਦਾ प्रॉपर अरेंजमेंट ये वो। मैं कहा रेंट कितना है? कह रहा जी वैसे हम 4000 लेते हैं, तो आप क्योंकि दूर से बाइक पे बाइकर आए हो, वो आप भी मुंडा बाइकर हैगा सी। तो ਉਹਦਾ ਨਾਂ ਕੀ ਸੀ? ਉਹਦਾ ਨਾਂ ਸੀ ਸਦਾਮ। ਸਦਾਮ। ਨੰਬਰ ਲੈ ਕੇ ਆਏ ਉਹਦਾ? ਹਾਂਜੀ। ਬਹੁਤ ਅੱਛਾ ਕੀਤਾ। ਇਸ ਮੌਕੇ ਤੇ ਤੁਸੀਂ ਸਦਾਮ ਨੂੰ ਕੀ ਕਹਿਣਾ ਚਾਹੁੰਦੇ, ਮੈਸੇਜ ਦੇਣਾ ਚਾਹੁੰਦੇ? ਸਦਾਮ ਨੂੰ ਮੈਂ ਇਹੀ ਕਹਾਂਗਾ ਕਿ ਸਦਾਮ ਨੇ ਸਾਡੇ ਨਾਲ ਬੜਾ ਤਾਉਨ ਕੀਤਾ। ਵੈਸੇ ਉਹ 4000 ਲੈਂਦਾ ਸੀ ਜੀ, ਉਹਨੇ ਸਾਨੂੰ 2500 ਕਿਹਾ ਕਿ ਮੈਂ ਤੁਹਾਡੇ ਕੋਲ 2500 ਲਵਾਂ। ਜ਼ਬਰਦਸਤ। ਬਲੋਚ ਸੀ ਜਾਂ ਪਸ਼ਤੂਨ ਸੀ? ਉਹ ਬਲੋਚਿਸਤਾਨ ਦਾ ਸੀ, ਲੇਕਿਨ ਪਸ਼ਤੂਨ ਸੀ। ਖੈਰ ਉਹਨੇ ਨਾ ਸਾਨੂੰ ਫਿਰ ਕਮਰਾ ਵਗੈਰਾ ਦੇ ਦਿੱਤਾ। ਪੇਮੈਂਟ ਨਹੀਂ ਲਈ ਉਹਨੇ ਸਾਡੇ ਕੋਲ, ਸਿਰਫ ਉਹਨੇ ਨਾ ਸਾਡੇ ਆਈਡੀ ਕਾਰਡ ਦੀ ਐਂਟਰੀ। ਉਹਨੇ ਪੁੱਛਿਆ ਕਿੱਥੋਂ ਆਏ ਹੋ? ਮੈਂ ਕਿਹਾ ਜੀ ਕਰਾਚੀੋਂ ਆਏ ਹਾਂ। ਅੱਛਾ। कह रहा अच्छा ठीक है। असी फिर खैर अगे कमरे जाके लेटे हैं, तो कहना खाने पीने के लिए आपको कुछ चाहिए तो बता दें, फिर किचन बंद हो जाता है हमारा ना 10 बजे। मैं कहा यार हम सफ़र करके आए हैं, थके हुए हैं, तो कुछ लाइट सा ना हमें मिल जाए खाने के लिए, कोई रोटी दाल इस तरह की कोई चीज़। कह रहा मैं ना आपके लिए कम मसाले वाला ना आधा किलो चिकन
कि ना मैं आपको एक कढ़ाई बनवा के भेजता हूँ, 7 रोटियाँ। मैं कहा ठीक है। वो खैर उसने बनवा के ना, ਉਹਨੇ बनवा के ਸਾਡੇ ਕਮਰੇ 'ਚ ਹੀ ਨਾ ਭੇਜ ਦਿੱਤੀਆਂ। ਅੱਛਾ ਰੋਟੀਆਂ ਸੀ, ਐਡਾ ਵੱਡਾ ਥਾਲ ਹੈਗਾ ਸੀ, ਅੱਛਾ। ਟਰੇ ਜੀ ਸੀ ਲੋਹੇ ਦੀ, ਅੱਛਾ ਇੰਨੀ ਵੱਡੀ, ਉੱਤੇ ਰੋਟੀਆਂ ਵੀ ਪਈਆਂ, ਉਹ ਕੜਾਈ ਵੀ ਪਈ, ਨਾਲ ਸਲਾਦ, ਰਾਇਤਾ, ਪਾਣੀ, ਹਰ ਚੀਜ਼ ਉਹਦੇ ਉੱਤੇ ਪਈ। ਉਹ ਉਹਨੇ ਨਾ ਭੇਜਤੀ। ਉਹ ਅਸੀਂ ਖਾ ਪੀ ਕੇ ਥੋੜੀ ਦੇਰ ਬਾਹਰ ਨਿਕਲੇ ਆ, ਚੱਕਰ ਚੁੱਕਰ ਲਾਇਆ। ਖੈਰ ਉਹ ਫਿਰ ਰਾਤ ਅਸੀਂ ਸੌਂ ਗਏ, ਤੇ ਉਸ ਰਾਤ ਨੂੰ ਨਾ ਤਕਰੀਬਨ ਕੋਈ 3-4 ਵਜੇ ਤੂਫਾਨ ਆ ਗਿਆ ਉੱਥੇ। ਬਿਲਕੁਲ ਉਸੇ ਰਾਤ ਨੂੰ ਆਇਆ। ਜਦੋਂ ਪਹੁੰਚੇ ਆ ਨਾ, ਤੇ ਉਹ ਤੂਫਾਨ ਵੀ ਬੜਾ ਖਤਰਨਾਕ ਸੀ ਕਿ ਮੈਨੂੰ ਲਾਹੌਰੋਂ ਫੋਨ ਆਣੇ ਸ਼ੁਰੂ ਹੋ ਗਏ ਕਿ ਵੀ ਉੱਥੇ ਗਵਾਦਰ ਤੇ ਤੂਫਾਨ ਆਇਆ, ਤੁਸੀਂ ਕਿੱਥੇ ਫਸ ਗਏ, ਉੱਥੇ ਤੇ ਐਮਰਜੈਂਸੀ ਲੱਗ ਗਈ। ਬਿਲਕੁਲ ਉਸੇ ਐਮਰਜੈਂਸੀ ਰਾਤ ਲੱਗ ਗਈ ਸੀ ਉੱਥੇ, ਉਸੇ ਦਿਨ ਐਮਰਜੈਂਸੀ ਲੱਗ ਗਈ ਸੀ। ਮੈਂ ਕਿਹਾ ਨਹੀਂ ਉਹ ਤੂਫਾਨ ਤੇ ਆਇਆ, ਲੇਕਿਨ ਉਹ ਜਿਹੜੀ ਐਮਰਜੈਂਸੀ ਲੱਗੀ ਨਾ, ਉਹ ਜ਼ਰਾ ਮਜ਼ਾਫਾਤੀ ਇਲਾਕਿਆਂ 'ਚ ਲੱਗੀ, ਜਿਹੜਾ ਸ਼ਹਿਰ ਤੋਂ ਹਟ ਕੇ ਹੁੰਦੇ ਨੇ। ਸ਼ਹਿਰਾਂ 'ਚ ਤੇ ਨਹੀਂ ਇੰਨਾ ਮਸਲਾ ਹੁੰਦਾ, ਜਿਹੜੇ ਇਰਦ ਗਿਰਦ ਦੇ ਇਲਾਕੇ ਨੇ ਉਹਨਾਂ 'ਚ ਮਸਲਾ ਹੁੰਦਾ। ਖੈਰ ਉਹ ਤੂਫਾਨ ਇੰਨਾ ਸ਼ਦੀਦ ਸੀ ਕਿ ਉਹਨੇ ਉਹ ਕਾਊਂਟਰ ਨਹੀਂ ਹੁੰਦੇ ਜਿੱਥੇ ਬਾਰਬੀਕਿਊ ਜੀ ਜੀ ਜਾਂ ਉਹ ਸ਼ਵਾਰਮੇ ਬਣ, ਕਿੰਨਾ ਵੱਡਾ ਉਹ ਕਾਊਂਟਰ ਹੁੰਦਾ, ਹੂੰ ਹਵਾ ਨੇ ਉਹ ਕਾਊਂਟਰ ਉਡਾ ਕੇ ਜਿਹੜਾ ਨਾ ਉਹ ਕਿੰਨੀ ਦੂਰ 100 ਮੀਟਰ ਦੂਰ ਜਿਹੜਾ ਨਾ ਸੁੱਟਦੇ ਹੋਏ ਸੀ। ਅੱਛਾ